ਕਮਿਸ਼ਨਰ ਡਿਪਟੀ ਕਮਿਸ਼ਨਰ ਆਪਣੇ ਆਪਣੇ ਦਫ਼ਤਰਾਂ 'ਚ ਬੈਠੇ ਰਹਿੰਦੇ ਆ, ਬਾਹਰ ਨਿਕਲਣ ਦਾ ਨਾਮ ਹੀ ਨਹੀਂ ਲੈਂਦੇ। ਕਾਰੋਬਾਰ ਲੋਕਾਂ ਦੇ ਬੰਦ ਕਰ ਦਿਓ, ਸਕੂਲ ਬੰਦ ਕਰ ਦਿਓ, ਹਰ ਸ਼ੈ ਬੰਦ ਕਰ ਦਿਓ। ਉਹ ਬਾਹਰ ਨਿਕਲੋ ਭਾਈ, ਜਿਹੜੀਆਂ ਗੱਡੀਆਂ ਧੂਆਂ ਛੱਡਦੀਆਂ ਉਹਨਾਂ ਨੂੰ ਰੋਕੋ, ਜਿਹੜੀਆਂ ਮਿੱਲਾਂ ਧੂਆਂ ਫੈਲਾ ਰਹੀਆਂ ਉਹਨਾਂ ਨੂੰ ਰੋਕੋ। ਕਿ ਰਾਤ 8 ਵਜੇ ਤੁਸੀਂ ਮਾਰਕੀਟਾਂ ਬੰਦ ਕਰ ਦਿਓ, ਐਤਵਾਰ ਵਾਲੇ ਦਿਨ ਮੁਕੰਮਲ ਤੌਰ ਤੇ ਮਾਰਕੀਟਾਂ ਬੰਦ ਕਰ ਦਿਓ। ਜਦੋਂ ਸਰਕਾਰੀ ਅਫਸਰਾਨ ਕੰਮ ਨਹੀਂ ਕਰਨਗੇ, ਜਦੋਂ ਸਰਕਾਰੀ ਅਫਸਰਾਨ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰਨਗੇ, ਫਿਰ ਅਦਾਲਤਾਂ ਨੂੰ ਇੰਟਰਫੇਅਰ ਕਰਨਾ ਪਏਗਾ। ਲੈਲਪੁਰ ਦੀ ਹਾਲਾਤ ਵੀ ਕੋਈ ਮੁਖਤਲਿਫ ਨਹੀਂ ਹੈਗੇ, ਕਿਉਂਕਿ ਇੱਥੋਂ ਕਿਸੇ ਨੇ ਰਿਟ ਨਹੀਂ ਕੀਤੀ ਸੀ, ਨਹੀਂ ਤਾਂ ਇੱਥੇ ਵਾਸਤੇ ਵੀ ਇਦਾਂ ਦੀਆਂ ਗੱਲਾਂ ਆਣੀਆਂ ਸੀਗੀਆਂ। ਹਰ ਪਾਸੇ ਧੂਆਂ ਛੱਡਣ ਵਾਲੀਆਂ ਗੱਡੀਆਂ ਫਿਰ ਰਹੀਆਂ ਵਾ। ਸ਼ਹਿਰ ਦੀ ਜਿਹੜੀ ਹਾਲਤ ਆ ਉਹ ਇੰਤਹਾਈ ਅਬਤਰ ਹੈਗੀ ਆ। ਗੌਰਮੈਂਟ ਦੇ SOPs ਨੇ, ਉਹਦੇ ਉੱਪਰ ਗੌਰਮੈਂਟ ਹੀ ਅਮਲ ਦਰਾਮਦ ਨਹੀਂ ਕਰਵਾ ਪਾ ਰਹੀ। अस्सलाम वालेकुम। कमिश्नर डिप्टी कमिश्नर अपने अपने दफ्तर 'ਚ बैठे रहते हैं, बाहर निकलने का नाम ही नहीं लेंदे। यह किहड़ा तरीका होया जी कि कारोबार लोगों के बंद कर दिओ, गड्डियां नूं शहर च आउण तों बंद कर दिओ, स्कूल बंद कर दिओ, हर शै बंद कर दिओ। ਉਹ ਬਾਹਰ ਨਿਕਲੋ ਭਾਈ, ਜਿਹੜੀਆਂ ਗੱਡੀਆਂ ਧੂਆਂ ਛੱਡਦੀਆਂ ਉਹਨਾਂ ਨੂੰ ਰੋਕੋ, ਜਿਹੜੀਆਂ ਮਿੱਲਾਂ ਧੂਆਂ ਫੈਲਾ ਰਹੀਆਂ ਉਹਨਾਂ ਨੂੰ ਰੋਕੋ। ਇਹ ਜਨਾਬ ਅਸੀਂ ਨਹੀਂ ਕਹਿ ਰਹੇ, ਨਾ ਹੀ ਸਾਡੀ ਇੰਨੀ ਜ਼ਰੂਰਤ ਹੈਗੀ ਆ। ਲਾਹੌਰ ਹਾਈ ਕੋਰਟ ਦੇ ਵਿੱਚ ਸਮੋਕ ਕੇਸ ਦੀ ਅੱਜ ਜਿਹੜੀ ਸਮਾਅਤ ਹੋਈ ਆ, ਉਹਦੇ ਵਿੱਚ ਜਸਟਿਸ ਸ਼ਾਹਿਦ ਕਰੀਮ ਦੇ ਰਿਮਾਰਕ ਸੀਗੇ। ਉਹਨਾਂ ਦਾ ਕਹਿਣਾ ਸੀਗਾ ਕਿ ਰਾਤ 8 ਵਜੇ ਤੁਸੀਂ ਮਾਰਕੀਟਾਂ ਬੰਦ ਕਰ ਦਿਓ, ਐਤਵਾਰ ਵਾਲੇ ਦਿਨ ਮੁਕੰਮਲ ਤੌਰ ਤੇ ਮਾਰਕੀਟਾਂ ਬੰਦ ਕਰ ਦਿਓ। ਪ੍ਰਾਈਵੇਟ ਅਦਾਰੇ ਜਿਹੜੇ ਆ ਉਹ ਹਫ਼ਤੇ ਦੇ ਵਿੱਚ 2 ਦਿਨ ਘਰਾਂ 'ਚ ਰਹਿ ਕੇ ਕੰਮ ਕਰਨ। ਉਹਦੇ ਵਿੱਚ ਇੱਕ ਵਕੀਲ ਸਾਹਿਬ ਨੇ, ਉਹਨਾਂ ਨੇ ਕਿਹਾ ਜੀ ਰਾਤੀ 10 ਵਜੇ ਤੋਂ ਬਾਅਦ ਕਰਫਿਊ ਲਾ ਦਿਓ ਤਾਂ ਕਿ ਬਿਲਾ ਜ਼ਰੂਰਤ ਕੋਈ ਘਰਾਂ 'ਚੋਂ ਨਾ ਨਿਕਲੇ। ਜਦੋਂ ਸਰਕਾਰੀ ਅਫਸਰਾਨ ਕੰਮ ਨਹੀਂ ਕਰਨਗੇ, ਜਦੋਂ ਸਰਕਾਰੀ ਅਫਸਰਾਨ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰਨਗੇ, ਫਿਰ ਅਦਾਲਤਾਂ ਨੂੰ ਇੰਟਰਫੇਅਰ ਕਰਨਾ ਪਏਗਾ। ਜੱਜ ਸਾਹਿਬ ਕਹਿੰਦੇ ਨੇ ਕਿ ਕਿਆ ਸਾਰਾ ਕੰਮ ਮੈਂ ਹੀ ਕਰਨਾ ਵਾ ਜਾਂ ਅਦਾਲਤਾਂ ਨੇ ਹੀ ਕਰਨਾ ਵਾ ਕਿ ਲੋਕ ਸਾਡੇ 'ਤੇ ਤਨਕੀਦ ਕਰਨ। ਅਸੀਂ ਸਾਰਾ ਕੁਝ ਬੰਦ ਕਰਾ ਦਿੰਦੇ ਹਾਂ ਤਾਂ ਕਿ ਸਮੋਕ ਨਾ ਆਵੇ। ਫਿਰ ਲੋਕ ਸਾਡੇ 'ਤੇ ਤਨਕੀਦ ਕਰਨ ਵੀ ਜਿਨ੍ਹਾਂ ਦਾ ਕੰਮ ਆ ਉਹ ਕਿਉਂ ਨਹੀਂ ਕਰਦੇ। ਉਹ ਅਫਸਰਾਨ ਆਪਣੇ ਦਫ਼ਤਰਾਂ 'ਚ ਬੈਠੇ ਰਹਿੰਦੇ ਆ। ਉਹਨਾਂ ਨੇ ਅੱਜ तक किन्नियां गड्डियां बंद कीतियां, किन्ने छापे मारे, किसी को कोई रिकॉर्ड नहीं हैगा। लिहाजा जस्टिस शाहिद करीम साहब का कहना सीगा कि जनाब तुसी रात नूं सिर्फ कनार रोड, लाहौर वाली कनार रोड, फैसलाबाद दी नहीं, लाहौर वाली कनार रोड ते जाके देखो, इन्नी ट्रैफिक, इन्ना धुआं छड्डण दीयां गड्डियां। किसी ने अज तक दस्सिया ही नहीं, किसी ने अज तक पुछया ही नहीं। जाओ रात नूं 11 वजे जरा मनारे पाकिस्तान नालों निकलो ना, तुहानूं पता लग जाएगा ਕਿਹੜੀਆਂ ਕਿਹੜੀਆਂ ਗੱਡੀਆਂ ਕਿੰਨਾ ਕਿੰਨਾ ਧੂਆਂ ਛੱਡ ਰਹੀਆਂ ਵੀ ਇਹ ਸ਼ਹਿਰ 'ਚ ਕਿੱਦਾਂ ਦਾਖਲ ਹੋ ਜਾਂਦੀਆਂ। ਕਿਆ ਦਾਖਲੀ ਔਰ ਖਾਰਜੀ ਰਾਸਤਿਆਂ ਦੇ ਕੋਈ ਕਿਸੇ ਨੂੰ ਨਹੀਂ ਅਤਾ ਪਤਾ ਹੈਗਾ। ਉਹਨਾਂ ਨੇ ਜਨਾਬੇ ਦੀ ਡੋਲਫਨ ਫੋਰਸ ਨੂੰ ਕਿਹਾ ਕਿ ਤੁਸੀਂ ਵੀ ਕੋਈ ਕੰਮ ਕਰ ਲਓ ਜਨਾਬ, ਜਿੱਥੇ ਕੋਈ ਗੱਡੀ ਵੇਖੋ ਧੂਆਂ ਛੱਡਦੀ ਆ ਫੜ ਕੇ ਉਹਨੂੰ ਬੰਦ ਕਰ ਦਿਓ। ਟ੍ਰੈਫਿਕ ਪੁਲਿਸ ਨੂੰ ਕਿਹਾ ਕਿ ਸਾਰੇ ਸ਼ਹਿਰ ਦੇ ਵਿੱਚ ਫੈਲ ਜਾਓ, पूरे शहर ਦੇ ਵਿੱਚ फैल के जिथे ਤੁਹਾਨੂੰ कोई गड्डी नज़र आवे ਜਿਹੜੀ ਧੂਆਂ ਛੱਡਦੀ ਪਈ ਆ ਫੜ ਕੇ ਉਹਨੂੰ ਅੰਦਰ ਦੇ ਦਿਓ। ਬਲਕਿ ਇੱਥੋਂ ਤੱਕ ਕਿਹਾ ਕਿ ਫੜ ਕੇ ਉਹਨੂੰ ਸੀਲ ਹੀ ਕਰ ਦਿਓ। ਨਾ ਕਰਫਿਊ ਲਾਓ, ਨਾ ਲੋਕਾਂ ਦੇ ਕਾਰੋਬਾਰ ਬੰਦ ਕਰੋ, ਨਾ ਸ਼ਹਿਰ ਦੇ ਵਿੱਚ ਟ੍ਰੈਫਿਕ ਨੂੰ ਬੰਦ ਕਰੋ। ਸਿਰਫ ਜਿਹੜਾ ਕੰਮ ਕਰਨ ਵਾਲਾ ਉਹ ਕਰ ਲਓ। ਜਦੋਂ ਅਸੀਂ ਆਪਣੇ ਕੰਮ ਨਹੀਂ ਕਰਾਂਗੇ, ਦਫ਼ਤਰਾਂ 'ਚ ਬੈਠੇ ਰਵਾਂਗੇ, ਫਿਰ ਇਸ ਤਰ੍ਹਾਂ ਦੀ ਸੂਰਤ ਹਾਲ ਦਾ ਸਾਨੂੰ ਸਾਹਮਣਾ ਕਰਨਾ ਪਏਗਾ। ਇਹ ਤਾਂ ਜਨਾਬੇ ਵਾਲੀ ਮੈਂ ਗੱਲ ਦੱਸੀ ਹੈ ਤੁਹਾਨੂੰ ਲਾਹੌਰ ਦੀ ਤੇ ਹਾਈ ਕੋਰਟ ਦੀ। ਹੁਣ ਅਸੀਂ ਆਉਂਦੇ ਹਾਂ ਜੀ ਆਪਣੇ ਸੋਹਣੇ ਸ਼ਹਿਰ ਲੈਲਪੁਰ ਵਾਲੇ ਪਾਸੇ। ਲੈਲਪੁਰ ਦੀ ਹਾਲਾਤ ਵੀ ਕੋਈ ਮੁਖਤਲਿਫ ਨਹੀਂ ਹੈਗੇ, ਕਿਉਂਕਿ ਇੱਥੋਂ ਕਿਸੇ ਨੇ ਰਿਟ ਨਹੀਂ ਕੀਤੀ ਸੀ, ਨਹੀਂ ਤਾਂ ਇੱਥੇ ਵਾਸਤੇ ਵੀ ਇਦਾਂ ਦੀਆਂ ਗੱਲਾਂ ਆਣੀਆਂ ਸੀਗੀਆਂ। ਖੈਰ ਜਿਹੜੇ ਜਸਟਿਸ ਸ਼ਾਹਿਦ ਕਰੀਮ ਸਾਹਿਬ ਨੇ, ਉਹਨਾਂ ਨੇ ਇਕੱਲੇ ਲਾਹੌਰ ਵਾਸਤੇ ਨਹੀਂ ਕਿਹਾ, ਉਹਨਾਂ ਨੇ ਕਿਹਾ ਜੀ ਕਮਿਸ਼ਨਰ ਔਰ ਡਿਪਟੀ ਕਮਿਸ਼ਨਰ ਆਪਣੇ ਆਪਣੇ ਅਜ਼ਲਾ ਦੇ ਵਿੱਚ ਕਮਰਿਆਂ ਦੇ ਵਿੱਚ ਬੈਠੇ ਰਹਿੰਦੇ ਆ, ਬਾਹਰ ਨਿਕਲ ਕੇ ਦੇਖਦੇ ਹੀ ਨਹੀਂ। ਇਹ ਕਿਹੜਾ ਤਰੀਕਾ ਵਾ? ਮੇਰਾ ਖਿਆਲ ਆ ਕਿ ਉਹਦੇ ਵਿੱਚ ਸਾਡਾ ਸ਼ਹਿਰ ਲੈਲਪੁਰ ਵੀ ਆਉਂਦਾ ਹੋਣਾ, ਜਿੱਥੇ ਤੱਕ ਮੈਨੂੰ ਉਮੀਦ ਆ। ਅਗਰ ਨਹੀਂ ਆਉਂਦਾ ਤਾਂ ਅਸੀਂ ਭਾਈ ਪਾ ਲੈਂਦੇ ਹਾਂ। ਉਹਦੀ ਵਜ੍ਹਾ ਹੈ ਕਿ ਸਾਡੇ ਸ਼ਹਿਰ ਦੇ ਹਾਲਾਤ ਵੀ ਕੋਈ ਏਡੇ ਸਾਜ਼ਗਾਰ ਨਹੀਂ ਹੈਗੇ। ਹਰ ਪਾਸੇ ਧੂਆਂ ਛੱਡਣ ਵਾਲੀਆਂ ਗੱਡੀਆਂ ਫਿਰ ਰਹੀਆਂ ਵਾ ਜਨਾਬ। ਕੱਲ੍ਹ ਦੀ ਇਹਨਾਂ ਨੇ ਇੱਕ ਮੁਹਿੰਮ ਚਲਾਈ ਆ, ਉਹ ਡਰੋਨ ਕੈਮਰਾ ਛੱਡਦੇ ਆ, ਉਹਦੇ ਨਾਲ ਜਾ ਕੇ ਦੇਖਦੇ ਆ ਜਿਹੜੀਆਂ ਫੈਕਟਰੀਆਂ ਧੂਆਂ ਛੱਡ ਰਹੀਆਂ ਉਹਨਾਂ ਨੂੰ ਜ਼ਰੂਰ ਸੀਲ ਕੀਤਾ ਗਿਆ। ਲੇਕਿਨ ਸਾਡੇ ਜ਼ਰਾਏ ਦਾ ਕਹਿਣਾ ਕਿ ਇੱਧਰੋਂ ਸੀਲ ਹੁੰਦੀ ਹੈ, ਇੱਧਰੋਂ ਜਨਾਬੇ ਵਾਲੀ ਖੋਲ੍ਹ ਵੀ ਦਿੰਦੇ ਆ। ਇਹ ਸੂਰਤ ਹਾਲ ਨੂੰ ਵੀ ਦੇਖਣ ਦੀ ਜ਼ਰੂਰਤ ਆ। ਲੇਕਿਨ ਸ਼ਹਿਰ ਦੀ ਜਿਹੜੀ ਹਾਲਤ ਆ ਉਹ ਇੰਤਹਾਈ ਅਬਤਰ ਹੈਗੀ ਆ। ਗੌਰਮੈਂਟ ਦੇ SOPs ਨੇ, ਉਹਦੇ ਉੱਪਰ ਗੌਰਮੈਂਟ ਹੀ ਅਮਲ ਦਰਾਮਦ ਨਹੀਂ ਕਰਵਾ ਪਾ ਰਹੀ। ਉਸ ਤੋਂ ਇਲਾਵਾ ਧੂਆਂ ਛੱਡਣ ਵਾਲੀਆਂ ਗੱਡੀਆਂ ਜਿਹੜੀਆਂ ਵਾ ਉਹ ਵੀ ਦੰਦਰਾਂਦੀਆਂ ਫਿਰ ਰਹੀਆਂ ਵਾ। ਮੇਰਾ ਖਿਆਲ ਆ ਕਿ ਰਾਤ ਨੂੰ 10 ਵਜੇ ਤੋਂ ਬਾਅਦ ਸਾਡੇ ਸ਼ਹਿਰ ਫੈਸਲਾਬਾਦ ਦੇ ਵਿੱਚ ਵੀ ਟ੍ਰੈਫਿਕ ਵਾਰਡਨ ਔਰ ਡੋਲਫਨ ਫੋਰਸ ਨੂੰ ਫੈਲ ਜਾਣਾ ਚਾਹੀਦਾ ਵਾ। ਜਿੱਥੇ ਵੀ ਅਗਰ ਧੂਆਂ ਛੱਡਣ ਲਈ ਗੱਡੀ ਨਜ਼ਰ ਆਵੇ ਉਹਨੂੰ ਫੜ ਕੇ ਬੰਦ ਕਰ ਦਿਓ। ਕੋਈ ਇਹਦਾ ਸ਼ਰਜ ਨਹੀਂ ਹੈਗਾ। ਅਸੀਂ ਜਨਾਬ ਆਪਣੀ, ਆਪਣੇ ਬੱਚਿਆਂ ਦੀ ਔਰ ਆਪਣੇ ਬਜ਼ੁਰਗਾਂ ਦੀ ਇਸੇ ਤਰ੍ਹਾਂ ਹਿਫਾਜ਼ਤ ਕਰ ਸਕਦੇ ਹਾਂ। ਇਹ ਸਿਰਫ ਸਾਡੀ ਤੁਹਾਡੀ ਇਕੱਲਿਆਂ ਦੀ ਜ਼ਿੰਮੇਵਾਰੀ ਨਹੀਂ ਹੈਗੀ, ਇਹਦੇ ਵਿੱਚ ਸਾਰੇ ਸ਼ਹਿਰ ਨੂੰ ਆਉਣਾ ਪਏਗਾ। ਸਾਰੇ शहर में आके जदोजहद करनी पेगी, फिर इस समोक को असीं जान छड़ा सकते हैं। बहुत शुक्रिया।